ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਤੇ ਅਮਰੀਕਾ ਦੀ ਸਟੇਟ ਕਿੱਧਰ ਨੂੰ ਜਾ ਰਹੀ ਆ। ਇਹ ਇੱਕ ਓਪੀਨੀਅਨ ਆਰਟੀਕਲ ਨਿਊਯਾਰਕ ਟਾਈਮ ਦੇ ਵਿੱਚ ਅੱਜ ਐਮ ਜੇਸਨ ਕਰਕੇ ਆ, ਉਹਨਾਂ ਨੇ ਲਿਖਿਆ ਹੈਗਾ। ਕਹਿੰਦੇ ਵੀ ਅਨਮਾਰਕਡ ਵੈਨਸ, ਸੀਕ੍ਰੇਟ ਲਿਸਟ, ਪਬਲਿਕ ਡਿਨਾਂਸੀਏਸ਼ਨਸ, ਕੀ ਇਹ ਸੱਚਮੁੱਚ ਹੀ ਪੁਲਿਸ ਸਟੇਟ ਅਮਰੀਕਾ ਦੇ ਵਿੱਚ ਪਹੁੰਚ ਗਈ ਆ। ਕਹਿੰਦੇ ਵੀ ਜਦੋਂ ਕੋਲੰਬੀਆ ਦੇ ਗ੍ਰੈਜੂਏਟ ਸਟੂਡੈਂਟ ਮਹਿਮੂਦ ਖਲੀਲ ਦੀ ਅਬਡਕਸ਼ਨ ਹੋਈ ਤੇ ਉਹ ਅਨਮਾਰਕਡ ਕਾਰ ਸੀ, ਤੇ ਇੱਕ ਬੰਦਾ ਕਹਿੰਦਾ ਵੀ ਮੈਂ ਅਰਜਨਟੀਨਾ ਦੀ ਡਿਕਟੇਟਰਸ਼ਿਪ ਦੇ ਅੰਡਰ ਗਰੋ ਅਪ ਹੋਇਆ ਆ, ਤੇ ਉੱਥੇ ਕਹਿੰਦੇ ਇਦਾਂ ਵਾਪਰਦਾ ਸੀਗਾ ਵੀ ਅਨਮਾਰਕਡ ਕਾਰਾਂ ਆਈਆਂ, ਜਿਹੜੇ ਵੀ ਗਵਰਨਮੈਂਟ ਦੇ ਵਿਰੋਧੀ ਵਿਚਾਰਾਂ ਵਾਲੇ ਆ ਉਹਨਾਂ ਨੂੰ ਚੱਕ ਕੇ ਲੈ ਜਾਂਦੇ ਸੀ। ਇਹ ਸਾਰਾ ਕੁਝ ਪਲੇਨ ਕਲੋਥਸ ਜਿਹੜੇ ਆਉਂਦੇ ਸੀ, ਤੇ ਇਹ ਆਪਾਂ ਇੰਡੀਆ ਦੇ ਵਿੱਚ ਵੀ ਹੋਰ ਬਹੁਤ ਸਾਰੇ ਮੁਲਕਾਂ 'ਚ ਦੇਖਦੇ ਹੈਗੇ ਆ। ਜਦੋਂ ਖਲੀਲ ਨੂੰ ਅਬਡਕਟ ਕੀਤਾ ਗਿਆ ਸੀ, ਨਿਊਯਾਰਕ ਟਾਈਮ ਰਿਪੋਰਟ ਕਰਦੀ, ਕਹਿੰਦੇ ਭਈ ਉਹਨਾਂ ਨੂੰ ਪੁੱਛਿਆ ਵੀ ਕੌਣ ਆ ਤੁਸੀਂ, ਉਹ ਕਹਿੰਦੇ ਵੀ ਵੀ ਡੋਨਟ ਹੈਵ ਟੂ ਆਨਸਰ ਯੂ, ਕਿਹੜੀ ਏਜੰਸੀ ਤੋਂ ਆ, ਕਹਿੰਦੇ ਵੀ ਵੀ ਡੋਨਟ ਹੈਵ ਟੂ ਆਨਸਰ। ਸੋ ਕਾਫੀ ਸਮੇਂ ਬਾਅਦ ਪਤਾ ਲੱਗਿਆ ਵੀ ਕਾਫੀ ਘੰਟਿਆਂ ਬਾਅਦ ਵੀ ਉਹਨਾਂ ਨੂੰ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਪਿਕਅਪ ਕੀਤਾ ਹੈਗਾ। ਕਹਿੰਦੇ ਵੀ ਇੱਕ ਤਰ੍ਹਾਂ ਨਾਲ ਇਹ ਜਿਹੜੇ ਲੋਕ ਉੱਦਾਂ ਦੇ ਮੁਲਕਾਂ 'ਚ ਰਹੇ ਆ, ਇੱਕ ਮੈਰੀਅਨ ਹਰਸ਼ ਕਰਕੇ ਆ, ਉਹ ਰੋਮਾਨੀਆ ਤੋਂ ਆ, ਉਹ ਕਹਿੰਦੀ ਵੀ ਮੇਰਾ ਚਾਈਲਡਹੁੱਡ ਕਮਿਊਨਿਸਟ ਰੋਮਾਨੀਆ ਦੇ ਵਿੱਚ ਹੋਇਆ। ਕਹਿੰਦੀ ਮੈਂ ਉੱਥੇ ਦੇਖਦੀ ਹੁੰਦੀ ਸੀ ਵੀ ਕਿੱਦਾਂ ਤੁਹਾਡੀ ਜਦੋਂ ਡੋਰਬੈਲ ਵੀ ਹੁੰਦੀ ਆ ਤੇ ਤੁਸੀਂ ਡਰ ਜਾਂਦੇ ਆ, ਕੰਬਣ ਲੱਗ ਪੈਂਦੇ ਆ ਵੀ ਪਤਾ ਨਹੀਂ ਕੌਣ ਆ ਗਿਆ, ਸਾਨੂੰ ਚੱਕ ਕੇ ਲੈ ਜਾਊਗੇ ਹੁਣ। ਕਹਿੰਦੀ ਮੈਨੂੰ ਤਾਂ ਇਦਾਂ ਲੱਗ ਰਿਹਾ ਵੀ ਅਮਰੀਕਾ ਦੇ ਵਿੱਚ ਇਹ ਸਾਰਾ ਕੁਝ ਵਾਪਰ ਰਿਹਾ ਹੈਗਾ। ਰੁਮੇਸਾ ਔਜ਼ਟਰਕ ਕਰਕੇ ਜੋ ਯੂਨੀਵਰਸਿਟੀ ਦੀ ਸਟੂਡੈਂਟ ਆ, ਉਹ ਆਪਾਂ ਦੇਖਿਆ ਕਿਸ ਤਰ੍ਹਾਂ ਉਹ ਆਪਣੇ ਬੁਰਕੇ ਦੇ ਵਿੱਚ ਜਾ ਰਹੀ ਸੀ, ਬਿਨਾਂ ਕਿਸੇ ਗੱਲ ਤੋਂ ਪਲੇਨ ਕਲੋਥ ਕੱਪੜਿਆਂ ਵਾਲੇ ਆਏ, ਉਹਨੂੰ ਚੱਕ ਲਿਆ, ਚੱਕ ਕੇ ਕਾਰ ਦੇ ਵਿੱਚ ਲੈ ਗਏ, ਤੇ ਕੋਈ ਉਹਨਾਂ ਦੇ ਮਾਰਕ ਨਹੀਂ ਕੀਤਾ ਗਿਆ ਸੀ। ਲੋਕਾਂ ਨੇ ਵੀਡੀਓ ਬਣਾਈਆਂ, ਉਹਨਾਂ ਨੂੰ ਪੁੱਛਿਆ ਵੀ ਕਿਹੜੀ ਏਜੰਸੀ ਤੋਂ ਆ, ਕੁਛ ਵੀ ਆ। ਪਿਛਲੇ ਦਿਨਾਂ ਦੇ ਵਿੱਚ ਵੈਨਜ਼ੂਏਲਾ ਨੂੰ ਬਹੁਤ ਸਾਰੇ ਲੋਕ ਭੇਜੇ ਗਏ, ਜੋ MS-13 ਕਹਿ ਕੇ। ਹੁਣ ਇੱਕ ਜਿਹੜਾ ਬੰਦਾ ਆ, ਉਹ ਪਤਾ ਲੱਗਿਆ ਵੀ ਉਹਦਾ ਤਾਂ ਕੋਈ ਲੈਣਾ ਦੇਣਾ ਨਹੀਂ ਸੀ। ਹੁਣ ਉਹ ਲਾਸੂਟ ਫਾਈਲ ਕੀਤਾ ਤੇ ਖੁਦ US ਦੀ ਜਿਹੜੀ ਜਸਟਿਸ ਡਿਪਾਰਟਮੈਂਟ ਆ, ਉਹਨਾਂ ਨੇ ਮੰਨ ਲਿਆ ਵੀ ਹਾਂ ਇਹ ਮਿਸਟੇਕ ਸਾਡੇ ਕੋਲੋਂ ਹੋਈ ਹੈਗੀ ਆ, ਅਸੀਂ ਉਹਨੂੰ ਜਿਹੜਾ ਉੱਥੇ ਭੇਜਿਆ ਹੈਗਾ। ਸੋ ਬਹੁਤ ਸਾਰੀਆਂ ਕਹਿੰਦੇ ਚਿਲਿੰਗ ਸਟੋਰੀਜ਼ ਆ ਰਹੀਆਂ ਹੈਗੀਆਂ ਆ। ਆਈਸ ਡਾਕੂਮੈਂਟ ਚੈੱਕ ਕਰ ਰਿਹਾ, ਈਵਨ ਸਬਵੇ ਦੇ ਉੱਤੇ, ਜਿਹੜਾ ਨਿਊਯਾਰਕ ਦੇ ਵਿੱਚ ਟ੍ਰੇਨ ਸਿਸਟਮ ਹੈਗਾ, ਉੱਥੇ ਨਿਊਯਾਰਕ ਦੀਆਂ ਪਬਲਿਕ ਦੀਆਂ ਲਾਇਬ੍ਰੇਰੀ ਦੇ ਬਾਹਰ, ਜਿੱਥੇ ਲੋਕ ਇੰਗਲਿਸ਼ ਐਜ਼ ਏ ਸੈਕੰਡ ਲੈਂਗੁਏਜ ਕਲਾਸਿਸ ਸਿੱਖਣ ਆਉਂਦੇ ਹੈਗੇ ਆ। ਈਵਨ US ਦੇ ਸਿਟੀਜ਼ਨਸ ਨੂੰ ਆਈਸ ਵੱਲੋਂ ਜਿਹੜਾ ਹੈਂਡਕਫ ਕੀਤਾ ਗਿਆ, ਜੋ ਬਾਅਦ ਦੇ ਵਿੱਚ ਛੱਡ ਜ਼ਰੂਰ ਦਿੱਤੇ ਗਏ, ਪਰ ਈਵਨ ਸਿਟੀਜ਼ਨ ਤੱਕ ਵੀ। ਸੋ ਇਦਾਂ ਦੀਆਂ ਜਿਹੜੀਆਂ ਰਿਪੋਰਟਸ ਆ ਰਹੀਆਂ, ਕਹਿੰਦੇ ਵੀ ਇਹ ਤਾਂ ਇਦਾਂ ਨਹੀਂ ਲੱਗ ਰਿਹਾ ਵੀ ਜਿਹੜੀ ਅਮਰੀਕਾ ਸਭ ਤੋਂ ਬੈਸਟ ਜਿਹੜੀ ਡੈਮੋਕ੍ਰੇਟਿਕ ਕੰਟਰੀ ਹੈਗੀ ਆ, ਵੀ ਉੱਥੇ ਇਹ ਕੁਝ ਵਾਪਰ ਸਕਦਾ ਹੋਵੇ। ਕਹਿੰਦੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਕੋਲ ਜਦੋਂ ਕ੍ਰੀਏਟ ਕੀਤੀ ਗਈ ਸੀ, 9/11 ਤੋਂ ਬਾਅਦ ਕ੍ਰੀਏਟ ਕੀਤੀ ਗਈ ਸੀ, ਠੀਕ ਆ, ਉਹਨਾਂ ਕੋਲ ਪਾਵਰ ਸੀਗੀਆਂ ਉਸ ਟਾਈਮ ਦੇ ਉੱਤੇ। ਅਮਰੀਕਾ ਦੇ ਉੱਤੇ ਬਹੁਤ ਵੱਡਾ ਅਟੈਕ ਹੋਇਆ ਸੀ, ਤੇ ਉਹ ਜਾਇਜ਼ ਵੀ ਸੀ। ਪਰ ਜਿਸ ਹਿਸਾਬ ਦੇ ਨਾਲ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੋਣਾ ਨੇ 300 ਤੋਂ ਵੱਧ ਲੋਕਾਂ ਦਾ ਜਿਹੜਾ ਲੀਗਲ ਸਟੇਟਸ ਆ ਰਿਵੋਕ ਕਰਤਾ, ਖਾਸ ਕਰਕੇ ਸਟੂਡੈਂਟਸ ਦਾ, ਤੇ ਨਾਲ ਉਹਨਾਂ ਨੂੰ ਇਹ ਵੀ ਕਿਹਾ ਵੀ ਦੀਜ਼ ਆਰ ਲੂਨਾਟਿਕਸ ਹਨ। ਤੇ ਹਾਲਾਂਕਿ ਜੇ ਉਹਨਾਂ ਦੇ ਪਿਛਲੇ ਸਾਲ ਦੇ ਬਿਆਨ ਦੇਖੋ, ਤੇ ਉਹ ਕਹਿੰਦੇ ਵੀ ਸਾਨੂੰ ਟੋਟਲੀ ਇਹਦੇ ਉਲਟ ਸੀ ਵੀ ਇੱਥੇ ਐਮਰਜੈਂਸੀ ਲੱਗੀ ਹੋਈ ਆ, ਜਿਹੜੇ ਰਿਪਬਲਿਕਨ ਵਿਚਾਰਾਂ ਵਾਲੇ ਸਟੂਡੈਂਟਸ ਆ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ, ਜੇ ਆ ਵੋ ਆ। ਪਰ ਇਹ ਸਾਰਾ ਕੁਝ ਜਿਹੜਾ ਹੁਣ ਆਪਾਂ ਦੇਖ ਰਹੇ ਹਾਂ, ਇਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਹੋ ਰਿਹਾ ਹੈਗਾ। ਕਿਸ ਤਰ੍ਹਾਂ ਕੈਨੇਡਾ ਦੀ ਇੱਕ ਐਕਟਰ ਬੀਬੀ ਨੂੰ ਅਰੈਸਟ ਕੀਤਾ ਗਿਆ ਸੀ, 12 ਦਿਨ ਉਹ ਜੇਲ੍ਹ ਦੇ ਵਿੱਚ ਰਹੀ, ਤੇ ਬਹੁਤ ਸਾਰੀਆਂ ਡਿਟੇਲਡ ਸਟੋਰੀਆਂ ਆ ਰਹੀਆਂ ਹੈਗੀਆਂ। ਇੱਕ ਜਰਮਨ ਦੇ ਕੋਲ ਮਿਸਡਮੀਨਰ ਚਾਰਜਸ ਸੀ, ਉਹਨੂੰ ਇੱਕ ਦਹਾਕਾ ਪਹਿਲਾਂ ਜਿਹੜਾ ਮਿਸਡਮੀਨਰ ਚਾਰਜਸ ਸੀਗੇ, ਜਦੋਂ ਉਹ ਵਾਪਸ ਆਇਆ ਉਹਦੇ ਕੋਲ ਗ੍ਰੀਨ ਕਾਰਡ ਹੋਲਡਰ ਸੀ, ਤੇ ਉਸ ਨੂੰ ਵੀ ਅਰੈਸਟ ਕਰ ਲਿਆ ਗਿਆ। ਇੱਕ ਰਸ਼ੀਅਨ ਸਾਇੰਟਿਸਟ ਫਰੋਗ ਐਂਬਰੀਓਜ਼ ਲਿਆ ਰਿਹਾ ਸੀ, ਉਹਨੂੰ ਜਿਹੜਾ ਵਾਪਸ ਉੱਥੋਂ ਭੇਜ ਦਿੱਤਾ ਗਿਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿੰਦੇ ਵੀ ਉਹਨਾਂ ਨੇ ਡਿਕਲੇਅਰ ਨਹੀਂ ਕੀਤਾ ਸੀ ਪ੍ਰੋਪਰਲੀ ਵੀ ਉਹਦੇ ਕੋਲ ਜੋ ਉਹ ਫਰੋਗ ਹੈਗਾ। ਹਾਲਾਂਕਿ ਉਹ ਸਾਇੰਟਿਸਟ ਸੀ, ਤੇ ਉਹਦੇ ਕੋਲ ਲੈਟਰ ਵਗੈਰਾ ਸੀਗੇ, ਉਹਦੇ ਜਿਹੜੇ ਉਹਦਾ ਜਿਹੜਾ PhD ਦਾ ਬੌਸ ਸੀਗਾ ਉਹਦੇ ਕੋਲ। ਸੋ ਇਹ ਸਾਰਾ ਕੁਝ ਕਹਿੰਦੇ ਵੀ ਅੱਜ ਦੀ ਡੇਟ ਦੇ ਵਿੱਚ ਅਮਰੀਕਾ ਦੇ ਵਿੱਚ ਵਾਪਰ ਰਿਹਾ ਹੈਗਾ। ਸੋ ਨੋ ਮੈਟਰ ਤੁਹਾਡਾ ਕਿਹੜਾ ਜਿਹੜਾ ਸਟੇਟਸ ਆ, ਤੁਹਾਨੂੰ ਅਰੈਸਟ ਕੀਤਾ ਜਾ ਸਕਦਾ ਹੈਗਾ। ਬਹੁਤ ਸਾਰੇ ਜਿਹੜੇ ਵਕੀਲ ਆ ਉਹ ਕਹਿ ਰਹੇ ਆ ਵੀ ਜਿਨ੍ਹਾਂ ਕੋਲ ਜਿਹੜੇ ਸਿਟੀਜ਼ਨ ਨਹੀਂ, ਖਾਸ ਕਰਕੇ
ਉਹ ਟਰੈਵਲ ਨਾ ਕਰਨ, ਚਾਹੇ ਤੁਹਾਡੇ ਕੋਲ ਗ੍ਰੀਨ ਕਾਰਡ ਵੀ ਆ, ਕੋਈ ਨਾ ਕੋਈ ਕਿਤੇ ਨਾ ਕਿਤੇ ਤੁਹਾਨੂੰ ਜਿਹੜੀ ਆ ਦਿੱਕਤ ਆ ਸਕਦੀ ਆ। ਸੋਸ਼ਲ ਮੀਡੀਆ ਨੂੰ ਲੈ ਕੇ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ। ਸੋ ਤੁਹਾਡੇ ਫੋਨ ਲਏ ਜਾਂਦੇ ਆ, ਜਦੋਂ ਤੁਸੀਂ ਐਂਟਰ ਕਰਦੇ ਆ ਉਹਨੂੰ ਸਕੈਨ ਕੀਤਾ ਜਾਂਦਾ, ਉਹ ਤਾਂ ਕੁਝ ਸੈਕਿੰਡ ਦੇ ਵਿੱਚ ਇਹ ਸਾਰਾ ਸਕੈਨ ਹੋ ਜਾਂਦਾ, ਕਿੱਥੇ ਤੁਸੀਂ ਕੀ ਲਿਖਿਆ, ਕਿਹਦੇ ਬਾਰੇ ਕੀ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਵਿਚਾਰਾਂ ਦੇ ਨਾਲ ਨਾ ਐਗਰੀ ਕਰਦੇ ਹੋਏ ਬੰਦੇ ਨੂੰ ਵੀ ਡਿਪੋਰਟ ਕਰ ਦਿੱਤਾ ਗਿਆ। ਫਰਾਂਸ ਦਾ ਜੋ ਇੱਕ ਸਾਇੰਟਿਸਟ ਸੀਗਾ, ਉਹ ਆਪਾਂ ਨੂੰ ਪਤਾ ਹੀ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਕਾਫੀ ਇਸ ਵੇਲੇ ਟੈਂਸ ਬਣੀ ਹੋਈ ਹੈਗੀ ਆ। ਜਦੋਂ ਆਪਾਂ ਖਬਰਾਂ ਕਰਦੇ ਆ, ਬਹੁਤ ਸਾਰੇ ਸਾਡੇ ਸਰੋਤੇ ਕਹਿ ਦਿੰਦੇ ਵੀ ਨਹੀਂ ਤੁਸੀਂ ਏਦਾਂ ਦੱਸਦੇ ਆ, ਹੁਣ ਤੁਹਾਨੂੰ ਉਦਾਹਰਨਾਂ ਆਪਾਂ ਸਾਰੀਆਂ ਦੱਸਤੀਆਂ ਵੀ ਭਾਈ ਇਹ ਸਾਰਾ ਕੁਝ ਵਾਪਰ ਰਿਹਾ ਹੈਗਾ। ਸੋ ਉਹਨਾਂ ਸਟੂਡੈਂਟਸ ਦੇ ਨਾਲ ਵੀ ਜਿਹੜੇ ਆਪਣੇ ਮੁਲਕਾਂ ਤੋਂ ਡਰਦੇ ਹੋਏ ਵੀ ਉਹਨਾਂ ਨੂੰ ਮਾਰ ਦਿੱਤਾ ਜਾਊਗਾ ਉੱਥੇ। ਈਵਨ ਇੱਕ ਰਸ਼ੀਆ ਦੀ ਸਟੂਡੈਂਟ ਸੀ ਜੋ PhD ਦੀ, ਉਹਨੂੰ ਵੀ ਅਰੈਸਟ ਕੀਤਾ ਗਿਆ। ਹਾਲਾਂਕਿ ਉਹ ਕਹਿੰਦੀ ਵੀ ਮੈਂ ਤਾਂ ਰਸ਼ੀਆ ਦੇ ਅਗੇਂਸਟ ਪ੍ਰੋਟੈਸਟ ਕੀਤੇ ਸੀ ਵੀ ਤੁਸੀਂ ਯੂਕਰੇਨ ਦੇ ਵਿੱਚ ਕਿਉਂ ਜਿਹੜਾ ਆ ਅਟੈਕ ਕੀਤਾ ਹੈਗਾ। ਸੋ ਜੇ ਉਹ ਡਿਪੋਰਟ ਵਾਪਸ ਜਾਊਗੀ ਤੇ ਉਹਦੀ ਜਿਹੜੀ ਸਿਚੁਏਸ਼ਨ ਆ ਉਹ ਕੀ ਹੋਊਗੀ। ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਕੁਇਟ ਕਰ ਗਏ। ਕੋਲੰਬੀਆ ਯੂਨੀਵਰਸਿਟੀ ਦੀ ਹੁਣ ਨਵੀਂ ਇੰਟਰਨ ਪ੍ਰੈਜ਼ੀਡੈਂਟ ਆਈ ਆ, ਕਲੇਰੇ ਸ਼ਿਪਮੈਨ। ਤੇ ਸੋ ਸਾਰਾ ਕੁਝ ਜਿਹੜਾ ਯੂਨੀਵਰਸਿਟੀ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜਾ ਜ਼ੋਰ ਆ ਲੱਗ ਰਿਹਾ ਹੈ ਜੀ। ਜਿਹੜੇ ਵੈਨੇਜ਼ੁਏਲਾ ਨੂੰ ਘੱਲੇ ਸੀ ਉਹਨਾਂ ਵਿੱਚ 3 ਕੁ ਜਾਣਿਆਂ ਦਾ ਜ਼ਿਆਦਾ ਹਰਜੋਤ ਸਿੰਘ ਜੀ ਰੌਲਾ ਪੈ ਰਿਹਾ। ਕਹਿੰਦੇ ਵੀ ਇੱਕ ਬਾਰਬਰ, ਇੱਕ ਮੇਕਅਪ ਆਰਟਿਸਟ ਤੇ ਇੱਕ ਪ੍ਰੋਫੈਸ਼ਨਲ ਸੌਕਰ ਪਲੇਅਰ, ਜਿਨ੍ਹਾਂ ਨੂੰ ਸਿਰਫ ਤੇ ਸਿਰਫ ਟੈਟੂਜ਼ ਦੇ ਆਧਾਰ ਦੇ ਉੱਤੇ, ਬਗੈਰ ਕੋਈ ਹੋਰ ਪੁਖਤਾ ਜਿਹੜੇ ਸਬੂਤਾਂ ਦੇ ਆਧਾਰ ਦੇ ਉੱਤੇ ਨਹੀਂ ਵੀ ਇਹ ਟ੍ਰੈਂਡ ਰੂਗਵਾ ਗੈਂਗ ਦੇ ਮੈਂਬਰ ਆ, ਵੀ ਉਹਦੇ ਕਰਕੇ ਅਲ ਸਲਵਾਡੋਰ ਦੇ ਵਿੱਚ ਮੈਗਾ ਪ੍ਰਿਜ਼ਨ ਦੇ ਵਿੱਚ ਉਹਨਾਂ ਨੂੰ ਘੱਲ ਦਿੱਤਾ ਗਿਆ। ਉਹਨਾਂ ਦੇ ਵਕੀਲਾਂ ਦੇ, ਉਹਨਾਂ ਦੇ ਪਰਿਵਾਰਾਂ ਦਾ ਜਿਹੜਾ ਇਹ ਦਾਵਾ ਆ ਵੀ ਇਹ ਜਿਹੜੇ ਤਿੰਨੇ ਜਾਣੇ ਆ, ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਇਸ ਗੈਂਗ ਦੇ ਨਾਲ, ਪਰ ਫਿਰ ਵੀ ਉਹਨਾਂ ਨੂੰ ਡਿਪੋਰਟ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਆ। ACLU ਦੇ ਦੁਆਰਾ ਫੈਡਰਲ ਕੋਰਟ ਦੇ ਵਿੱਚ ਇੱਕ ਡਾਕੂਮੈਂਟ ਜਿਹੜਾ ਉਹ ਕਹਿੰਦੇ ਵੀ ਦਾਇਰ ਕੀਤਾ ਗਿਆ ਆ, ਏਲੀਅਨ ਐਨਮੀ ਵੈਲੀਡੇਸ਼ਨ ਗਾਈਡ, ਜਿਸ ਦੇ ਵਿੱਚ ਕਹਿੰਦੇ ਵੀ ਜਿਹਦੇ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਉੱਤੇ ਇਹ ਫਰਜ਼ ਆ ਵੀ ਉਹ ਐਕਟ ਕਰਨ ਵੈਨੇਜ਼ੁਏਲਾ ਦੇ ਲੋਕਾਂ ਦੇ ਉੱਤੇ, ਵੈਨੇਜ਼ੁਏਲੀਅਨਸ ਦੇ ਉੱਤੇ, ਜਿਹੜੇ ਕਿ 14 ਸਾਲ ਦੀ ਉਮਰ ਤੋਂ ਉੱਤੇ ਆ, ਜਿਹੜੇ US ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਨਹੀਂ ਹੈਗੇ। ਕਹਿੰਦੇ ਵੀ ਇਹ ਗਾਈਡ ਦੇ ਵਿੱਚ ਇੰਸਟਰਕਸ਼ਨ ਆ ਵੀ ਕਿੱਦਾਂ ਤੁਸੀਂ ਡਿਟਰਮਿਨ ਕਰਨਾ ਆ ਏਲੀਅਨ ਐਨਮੀ ਐਕਟ ਦੇ ਤਹਿਤ 1798 ਦੇ ਵਿੱਚ ਵੀ ਹਾਂ ਵੀ ਇਹ ਜਿਹੜੇ ਬੰਦੇ, ਇਹਨਾਂ ਨੂੰ ਡਿਪੋਰਟ ਜਿਹੜਾ ਐਕਚੁਅਲੀ ਇਸ ਦੇ ਵਿੱਚ ਕੀਤਾ ਜਿਹੜਾ ਉਹ ਜਾ ਸਕਦਾ ਆ। 20 ਆਈਟਮਸ ਨੇ, 6 ਕੈਟਾਗਰੀਜ਼ ਆ। ਉਹਦੇ ਵਿੱਚ ਕਹਿੰਦੇ ਵੀ ਸਕੋਰ ਕਾਰਡ ਹੁੰਦਾ ਆ ਜਿਹੜਾ 81 ਪੁਆਇੰਟ ਤੱਕ ਜਾਂਦਾ ਆ। ਗਾਈਡ ਦੇ ਵਿੱਚ ਕਹਿੰਦੇ ਵੀ ਜੇ ਤੁਹਾਡੀ ਟੈਲੀ 'ਚ 8 ਪੁਆਇੰਟ ਜਾਂ ਉਸ ਤੋਂ ਵੱਧ ਆ ਜਾਂਦੇ ਆ, ਜਿਨ੍ਹਾਂ ਵਿੱਚ ਇੱਕ ਕਿਸੇ ਦਾ ਟੈਟੂ, ਸੋਸ਼ਲ ਮੀਡੀਆ ਪੋਸਟ ਜਾਂ ਸਿੰਬਲ ਜਿਹੜੇ ਉਹਨਾਂ ਨੇ ਇਦਾਂ ਦੇ ਡਿਸਪਲੇ ਕੀਤੇ ਆ, ਤਾਂ ਜੇ 8 ਪੁਆਇੰਟ ਤੋਂ ਉੱਤੇ ਆ ਜਾਂਦੇ ਤੇ ਕਹਿੰਦੇ ਵੀ ਤੁਹਾਨੂੰ ਗੈਂਗ ਮੈਂਬਰ ਮੰਨਦੇ ਆ। ਸੋ 81 ਪੁਆਇੰਟਾਂ ਦੇ ਵਿੱਚੋਂ ਜੇ 8 ਪੁਆਇੰਟ ਤੁਹਾਡੇ ਉਸ ਸ਼ੀਟ ਦੇ ਹਿਸਾਬ ਦੇ ਨਾਲ ਉੱਥੇ ਆ ਜਾਂਦੇ ਆ, ਤਾਂ ਇਹ ਉਹਨਾਂ ਨੂੰ ਗੈਂਗ ਮੈਂਬਰ ਮੰਨਦੇ ਆ ਤੇ ਏਲੀਅਨ ਐਨਮੀ ਐਕਟ ਦੇ ਤਹਿਤ ਉਹਨਾਂ ਨੂੰ ਇੱਥੋਂ ਕੱਢਿਆ ਜਾ ਸਕਦਾ ਆ। ਸੋ ਕਹਿੰਦੇ ਵੀ ਇਹਨਾਂ ਲੋਕਾਂ ਦੇ ਨਾਲ ਇਹੀ ਚੀਜ਼ ਜਿਹੜੀ ਉਹ ਵਾਪਰੀ ਆ। ਕਹਿੰਦੇ ਵੀ ਇਹ ਬਹੁਤ ਅਨਰਿਲਾਇਬਲ ਇੱਕ ਜਿਹੜੀ ਚੈੱਕ ਸ਼ੀਟ ਹੈਗੀ ਆ ਜਾਂ ਚੈੱਕਲਿਸਟ ਹੈਗੀ ਆ, ਜਿਸ ਦੇ ਵਿੱਚ 20 ਆਈਟਮ 6 ਕੈਟਾਗਰੀਜ਼ ਦੇ ਵਿੱਚ ਕਹਿੰਦੇ ਵੀ 8 ਪੁਆਇੰਟ ਲੋਕਾਂ ਦੇ ਕਈਆਂ ਦੇ ਜਿਹੜੇ ਇਸ ਹਿਸਾਬ ਦੇ ਨਾਲ ਬਣੇ। ਤਾਂ ਹੁਣ ACLU ਵਾਲੇ ਕਹਿੰਦੇ ਵੀ ਇੱਕ ਲੜਾਈ ਲੜ ਰਹੇ ਆ ਵੀ ਭਾਈ ਐਟਲੀਸਟ ਇਸ ਦੀ ਕਿੱਦਾਂ ਇਸ ਨੂੰ ਜਸਟੀਫਾਈ ਕਰਨਾ ਆ ਵੀ ਇਹ ਵਾਕਿਆ ਹੀ ਬੰਦੇ ਇਹਨਾਂ ਗੈਂਗਸ ਦੇ ਮੈਂਬਰ ਹੈਗੇ ਆ ਜਾਂ ਨਹੀਂ ਹੈਗੇ, ਇਸ ਚੈੱਕਲਿਸਟ ਨੂੰ ਕਿੱਦਾਂ ਇਨਫੋਰਸ ਕਰਨਾ ਆ। ਇਹਦੀ ਇਸ ਦੇ ਉੱਤੇ ਜਿਹੜੀ ਹੁਣ ਕਹਿੰਦੇ ਵੀ ਉਹ ਲੜਾਈ ਜਿਹੜੀ ਨਾਲ ਦੇ ਨਾਲ ਲੜ ਰਹੇ ਆ। ਕਹਿੰਦੇ ਵੀ ਬਹੁਤੇ ਲੋਕਾਂ ਦਾ ਤਾਂ ਇਹ ਕਸੂਰ ਜਿਹੜਾ ਹੋ ਗਿਆ ਵੀ ਉਹਨਾਂ ਨੇ ਕੁਛ ਜਿਹੜੇ ਟੈਟੂ ਆ ਉਹ ਬਣਾਏ ਆ, ਵੀ ਟੈਟੂ ਬਣਾਉਣਾ ਹੀ ਹੁਣ ਉਹਨਾਂ ਦੇ ਲਈ ਜਿਹੜਾ ਉਹ ਜੁਰਮ ਹੋ ਗਿਆ। 1798 ਸੰਨ ਦੇ ਵਿੱਚ ਟੈਟੂ ਕੋਈ ਬਣਾਉਂਦਾ ਸੀਗਾ। ਕਹਿ ਸਕਦੇ ਆ ਵੀ ਜਿਹੜੇ ਮਜੇ ਹੋਏ ਗੈਂਗਸਟਰ ਕਹਿ ਲਓ ਜਾਂ ਗੁੰਡੇ ਜਾਂ ਕੁਛ ਇਦਾਂ ਦੇ ਚੀਜ਼ਾਂ ਰਨ ਕਰਨ ਵਾਲੇ, ਉਹਨਾਂ ਦੇ ਉੱਤੇ ਇੱਕ ਮਾਰਕਿੰਗ ਹੁੰਦੀ ਸੀਗੀ ਵੀ ਪਰ ਹੁਣ ਅੱਜ ਦਾ ਟੈਟੂ, ਅੱਜ ਕੱਲ੍ਹ ਲੋਕ ਸ਼ੌਂਕ ਨੂੰ ਹੀ ਜਿਹੜੇ ਬਹੁਤ ਜ਼ਿਆਦਾ ਜਿਹੜੇ ਉਹ ਬਣਾਉਂਦੇ ਆ। ਸੋ ਕਹਿੰਦੇ ਵੀ ਪਹਿਲੇ 200 ਜਾਣੇ ਉੱਥੇ ਘੱਲੇ ਸੀ, ਉਹਨਾਂ ਵਿੱਚ ਕਈ ਜਾਣੇ ਇਸੇ ਹੀ ਕੈਟਾਗਰੀ ਦੇ ਵਿੱਚ ਆਉਣ ਕਰਕੇ ਉਹਨਾਂ ਨੂੰ ਡਿਪੋਰਟ
ਕਰ ਦਿੱਤਾ ਗਿਆ ਸੀ। ਬਹੁਤ ਸਾਰੀਆਂ ਕਨਜ਼ਰਵੇਟਿਵ ਜਿਹੜੀਆਂ ਵੌਇਸਿਸ ਆ ਉਹਨਾਂ ਨੇ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਤੁਹਾਨੂੰ ਯਾਦ ਹੋਊਗਾ ਜੋ ਰੋਗਨ ਜਿਨ੍ਹਾਂ ਨੇ 3 ਘੰਟੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਪੋਡਕਾਸਟ ਕੀਤਾ ਸੀ ਤੇ ਇੰਡੋਰਸ ਵੀ ਕੀਤਾ ਸੀ। ਤੇ ਉਹਨਾਂ ਨੇ ਇਹ ਕਿਹਾ ਵੀ ਭਾਈ ਤੁਸੀਂ ਪ੍ਰੋਫੈਸ਼ਨਲ ਮੇਕਅਪ ਆਰਟਿਸਟ ਨੂੰ ਅਕਿਊਜ਼ ਕਰਕੇ ਵੀ ਕ੍ਰਿਮੀਨਲ ਗੈਂਗ ਹੈਗਾ, ਇਹ ਬਹੁਤ ਮਾੜੀ ਗੱਲ ਹੈਗੀ ਆ। ਉਹ ਉਹਨਾਂ ਨੇ ਵਿਰੋਧ ਕਰਨਾ ਕਾਫੀ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਤੁਸੀਂ ਸੋਚ ਨਹੀਂ ਸਕਦੇ, ਐਨ ਕੋਲਟਰ ਬਹੁਤ ਹੀ ਹਾਰਡਕੋਰ ਰਿਪਬਲਿਕਨ ਕਮੈਂਟੇਟਰ ਹੈਗੀ, ਫਾਰ ਰਾਈਟ ਕਮੈਂਟੇਟਰ ਆ। ਉਹਨੇ ਕਿਹਾ ਵੀ ਵੈਨ ਦਾ ਐਡਮਿਨਿਸਟ੍ਰੇਸ਼ਨ ਅਰੈਸਟਡ ਏ ਫਾਰਮਰ ਕੋਲੰਬੀਅਨ ਯੂਨੀਵਰਸਿਟੀ ਗ੍ਰੈਜੂਏਟ ਸਟੂਡੈਂਟ ਹੂ ਹੈਡ ਬੀਨ ਇਨਵੋਲਵ ਇਨ ਕੈਂਪਸ ਪ੍ਰੋਟੈਸਟ, ਕਹਿੰਦੀ ਵੀ ਇਹ ਬਹੁਤ ਮਾੜੀ ਗੱਲ ਆ। ਕਹਿੰਦੀ ਦੇਅਰ ਇਜ਼ ਆਲਮੋਸਟ ਨੋ ਵਨ ਆਈ ਡੋਂਟ ਵਾਂਟ ਟੂ ਡਿਪੋਰਟ ਬਟ ਅਨਲੈਸ ਦੇ have committed a crime is not this a violation of the first amendment। ਸੋ ਐਨ ਕੋਲਟਰ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ, ਕਹਿੰਦੀ ਵੀ ਮੈਂ ਨਹੀਂ ਚਾਹੁੰਦੀ ਵੀ ਕੋਈ ਵੀ ਬੰਦਾ ਡਿਪੋਰਟ ਹੋਵੇ ਅਨਲੈਸ ਉਸ ਬੰਦੇ ਨੇ ਕ੍ਰਾਈਮ ਕੀਤਾ ਹੈ, ਨਹੀਂ ਤਾਂ ਤੁਸੀਂ ਫਸਟ ਅਮੈਂਡਮੈਂਟ ਦੀ ਵਾਇਲੇਸ਼ਨ ਕਰ ਰਹੇ ਆ। ਇਹ ਉਹ ਬੀਬੀ ਕਹਿ ਰਹੀ ਆ ਜਿਹੜੀ ਫਾਰ ਰਾਈਟ ਆ। ਤੁਸੀਂ ਬੋਲਦੇ ਉਹਨੂੰ ਸੁਣਦੇ ਹੋਣੇ ਆ ਕਈ ਵਾਰੀ, ਉਹ ਜਦੋਂ ਬੋਲਦੀ ਵੀ ਹੁੰਦੀ ਹੈ ਏਦਾਂ ਹੀ ਲੱਗਦਾ ਵੀ ਉਹ ਮਾਗਾ ਦਾ ਅੱਗੇ ਸਤੰਭ ਮੰਨਦੇ ਉਹਨੂੰ, ਮੇਕ ਅਮਰੀਕਾ ਗ੍ਰੇਟ ਅਗੇਨ ਮੂਵਮੈਂਟ ਦਾ ਇੱਕ ਸਤੰਭ ਆ ਉਹ ਜੀ। ਸੋ ਆਪਣਾ ਖਬਰਾਂ ਦਾ ਸਮਾਂ ਸਮਾਪਤ ਹੁੰਦਾ ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਲਿਬਰੇਸ਼ਨ ਡੇ ਆ ਗਿਆ ਅੱਜ, ਕੁਛ ਘੰਟਿਆਂ ਬਾਅਦ ਆਪਾਂ ਨੂੰ ਪਤਾ ਲੱਗੂਗਾ ਕਿਹਦੇ ਤੇ ਕਿੰਨਾ ਜਿਹੜਾ ਉਹ ਟੈਰਿਫ ਲੱਗਣ ਜਿਹੜਾ ਉਹ ਜਾ ਰਿਹਾ ਹੈ, ਕੀ ਹਲਚਲ ਜਿਹੜੀ ਇਸ ਪੂਰੇ ਬਾਬਤ ਹੋਣੀ ਆ। ਜਿਹੜੇ ਇੱਕ ਚੀਜ਼ ਇਸ ਬਾਬਤ ਇਹ ਆਈ ਆ ਵੀ ਜਿਹੜੇ ਟ੍ਰੈਜਰੀ ਸਕੱਤਰ ਆ ਉਹਨਾਂ ਨੇ ਇਹ ਕਿਹਾ ਆ ਵੀ ਗੱਲਬਾਤ ਅਸੀਂ ਫਿਰ ਵੀ ਕਰਾਂਗੇ। ਜੇ ਟੈਰਿਫ ਲਾ ਵੀ ਦਿੱਤਾ ਆ, ਜੇ ਘਟਾਉਣ ਨੂੰ ਕੋਈ ਚੀਜ਼ ਕਹਿੰਦਾ ਆ ਤਾਂ ਅਸੀਂ ਨੈਗੋਸ਼ੀਏਸ਼ਨ ਜਿਹੜੀ ਇਸ ਦੇ ਵਿੱਚ ਕੀਤਾ ਜਾਊਗਾ। ਕਹਿੰਦੇ ਵੀ ਟੈਰਿਫ ਦੇ ਰੇਟ ਕੈਪ ਹੋਣਗੇ ਤੇ ਨੈਗੋਸ਼ੀਏਟ ਕਰਕੇ ਇਹਨਾਂ ਨੂੰ ਡਾਊਨ ਜਿਹੜਾ ਉਹ ਕੀਤਾ ਜਾ ਸਕਦਾ ਆ। ਤੇ ਯੂਨੀਵਰਸਲ ਟੈਰਿਫ ਬੈਕਫਾਇਰ ਕਰਨਗੇ, ਫਾਇਦਾ ਹੋਊਗਾ, ਨੁਕਸਾਨ ਹੋਊਗਾ, ਇਹ ਤਾਂ ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ। ਪਰ ਸਾਰੇ ਜਾਣੇ ਹੁਣ ਵੈਸਟ ਕੋਸਟ ਦੇ ਉੱਤੇ 1 ਵਜੇ ਅੱਖਾਂ ਘਾੜ ਕੇ ਬੈਠੇ ਆ ਤੇ ਈਸਟ ਕੋਸਟ ਦੇ ਉੱਤੇ 4 ਵਜੇ ਅੱਖਾਂ ਘਾੜ ਕੇ ਬੈਠੇ ਆ, ਕੰਨ ਖੋਲ ਕੇ ਬੈਠੇ ਆ ਵੀ ਦੇਖੋ ਕੀ ਹੁੰਦਾ। ਅੱਜ ਇਹਨਾਂ ਨੇ ਬਾਕੀ ਮੁਲਕਾਂ ਨੂੰ ਵੀ ਸੌਣ ਨਹੀਂ ਦੇਣਾ। ਦੇਖੋ ਸਮਾਂ ਵੀ ਇਹਨਾਂ ਨੇ ਉਸ ਟਾਈਮ ਦਾ ਰੱਖਿਆ ਆ ਜਦੋਂ ਦੂਜੇ ਪਾਸੇ ਰਾਤ ਹੋਣੀ ਆ, ਉਹਨਾਂ ਦੀ ਨੀਂਦ ਜਿਹੜੀ ਉਹ ਬੇਚੈਨ ਜਿਹੜੀ ਉਹ ਜ਼ਰੂਰ ਹੋਊਗੀ। ਸੋ ਲੈਟਸ ਸੀ ਕੀ ਓਵਰਆਲ ਇਸ ਦੇ ਵਿੱਚ ਬਣਦਾ ਆ। ਤੇ ਇਮੀਗ੍ਰੇਸ਼ਨ ਦੇ ਮਾਮਲੇ 'ਚ ਤੁਹਾਨੂੰ ਹੁਣ ਦੱਸਿਆ ਹੀ ਆ ਵੀ ਕੀ ਕੁਛ ਜਿਹੜਾ ਉਹ ਨਾਲ ਦੇ ਨਾਲ ਚੱਲ ਰਿਹਾ। ਬਹੁਤ ਸਾਰੇ ਗ੍ਰੀਨ ਕਾਰਡ ਹੋਲਡਰ ਜਿਹੜੇ ਟਰੈਵਲਰਸ ਆ, ਜਿਹੜੇ ਟਰੈਵਲ ਵੀ ਕਰ ਰਹੇ ਆ, ਉਹ ਇਮੀਗ੍ਰੇਸ਼ਨ ਕ੍ਰੈਕਡਾਊਨ ਦਾ ਸ਼ਿਕਾਰ ਜਿਹੜਾ ਇਸ ਦੇ ਵਿੱਚ ਹੋ ਰਹੇ ਆ ਗਾਹੇ ਬਗਾਹੇ। ਸੋ ਇਦਾਂ ਦੀਆਂ ਅਪਡੇਟਸ ਲੈਣ ਦੇ ਲਈ ਪੰਜਾਬੀ ਰੇਡੀਓ ਯੂਐਸਏ ਦੇ ਇਸ ਪ੍ਰੋਗਰਾਮ ਦੇ ਨਾਲ ਇਦਾਂ ਹੀ ਜੁੜਦੇ ਰਿਹਾ ਕਰੋ। ਹੁਣ ਲੈਂਦੇ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸਏ।